ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਮੈਨੂੰ ਜਾਣ ਦਾ ਇਤਫਾਕ ਹੋਇਆ ਗ੍ਰੀਨ ਟਾਊਨ ਦੇ ਵਿੱਚ। ਉੱਥੇ ਮਿਲ ਗਿਆ ਮੈਨੂੰ ਸਾਬਾ ਡਾਊਨ ਟਾਊਨ ਦਾ ਪ੍ਰਿੰਸ, ਯਾਰਾਂ ਦਾ ਯਾਰ। ਮੈਂ ਕਿਹਾ ਯਾਰ ਇੱਥੇ ਬੜਾ ਖੁਸ਼ ਨਜ਼ਰ ਆ ਰਿਹਾ। ਐਂ ਲੱਗਦਾ ਜਿਵੇਂ ਤੂੰ GTS ਦਾ ਕੋਈ ਪ੍ਰੈਜ਼ੀਡੈਂਟ ਬਣ ਗਿਆ, ਉਹਦੇ ਕਿਸੇ ਯੂਨੀਅਨ ਦਾ। ਜਿਹੜਾ ਕੋਈ ਸਿਆਸੀ ਵਿਆਸੀ ਚੱਕਰ ਤੇ ਨਹੀਂ, ਕਿਤੇ ਹੋ ਸਕਦਾ ਕਿਤੇ ਹਲਫ ਚੁੱਕਣ ਜਾ ਰਿਹਾ ਹੋਵੇ, ਜਾਂ ਹੋ ਸਕਦਾ ਕੋਈ ਅਸੈਂਬਲੀ ਦੀ ਤਕਰੀਰ ਕਰਨ ਜਾ ਰਿਹਾ ਹੋਵੇ। ਕਹਿੰਦਾ ਯਾਰ ਮੇਰਾ ਇੱਕੋ ਹੀ ਲੀਡਰ ਹੈ। ਮੈਂ ਕਿਹਾ ਉਹ ਕੌਣ? ਆਖੇ ਜੀ ਵੱਡੇ ਚੋਈ ਸਾਹਿਬ। ਕਹਿੰਦਾ ਮੈਂ ਕਿਹਾ ਉਹ ਕਿਵੇਂ ਯਾਰ? ਕਹਿੰਦਾ ਉਹ ਬੰਦਾ 16 ਨੇ ਸੱਚਾ ਤੇ 16 ਨੇ ਖਰਾ। ਸਿੱਧੀ ਗੱਲ ਕਰਦਾ। ਤੁਸੀਂ ਲੜਦੇ ਹੋ, ਕਹਿੰਦਾ ਮਿੱਟੀ ਪਾਓ। ਗੱਲ ਸਹੀ ਹੈ। ਜੇ ਮਿੱਟੀ ਨਹੀਂ ਪਾਓਗੇ ਤਾਂ ਫਿਰ ਲੜਦੇ ਹੀ ਰਹੋਗੇ, ਇੱਕ ਦੂਜੇ ਦੇ ਝੱਗੇ ਫਾੜੋਗੇ, ਗਿਰਬਾਨ ਫਾੜੋਗੇ, ਸਿਰ ਪਾੜੋਗੇ। ਮੈਂ ਕਿਹਾ ਯਾਰ ਵੱਡੇ ਚੋਈ ਸਾਹਿਬ ਤੇ ਵਾਕਈ ਬੜੇ ਪਹੁੰਚੇ ਬੰਦੇ ਨੇ, ਬੜੇ ਨਾਈਸ ਬੰਦੇ ਨੇ, ਤੇ ਤੂੰ ਉਹਨਾਂ ਨੂੰ ਆਪਣਾ ਲੀਡਰ ਕਿਵੇਂ ਫੜਿਆ ਜਿਹੜਾ? ਉਹ ਕਹਿੰਦਾ ਪੁੱਛਣਾ। ਉਹਨਾਂ ਦਾ ਇੱਕ ਬਿਆਨ ਆਇਆ ਸੀ ਕਿ ਇਹ ਵੀ ਕੋਈ ਸਿਆਸਤ ਹੈ, ਸਵੇਰੇ ਹੋਰ, ਦੁਪਹਿਰੇ ਹੋਰ, ਸ਼ਾਮੀ ਹੋਰ, ਰਾਤੀ ਹੋਰ। ਮੈਂ ਉਸੇ ਦਿਨ ਤੋਂ ਮਿੱਥ ਲਿਆ, ਸੋਚ ਲਿਆ ਕਿ ਅੱਜ ਤੋਂ ਸਾਡੇ ਚੋਈ ਸਾਹਿਬ ਜਿਹੜੇ ਨੇ ਉਹ ਸਾਡੇ ਯਾਰ ਨੇ। ਮੈਂ ਚੋਈ ਸਾਹਿਬ ਦਾ ਮਰੀਦ ਹਾਂ ਤੇ ਚੋਈ ਸਾਹਿਬ ਸਾਡੇ ਲੀਡਰ ਨੇ। ਮੈਂ ਕਿਹਾ ਗੱਲ ਸੁਣ, ਇਸ ਵੇਲੇ ਵੱਡੇ ਚੋਈ ਸਾਹਿਬ ਜਿਹੜੇ ਨੇ ਉਹ ਕਿਸੇ ਹੋਰ ਮਹਾਜ਼ ਤੇ ਮਸਰੂਫ ਨੇ, ਤੇ ਯਾਰ ਛੋਟੇ ਚੋਈ ਸਾਹਿਬ ਜਿਹੜੇ ਚੰਗਾ ਭਲਾ ਕੰਮ ਕਰ ਰਹੇ ਨੇ, 1122 ਉਹਨਾਂ ਨੇ ਚਲਾਤੀ। ਉਹਨਾਂ ਨੇ ਬੜੇ ਬੜੇ ਕਾਰਨਾਮੇ ਸਰ ਅੰਜਾਮ ਦਿੱਤੇ, ਬੜੀਆਂ ਸਹੂਲਤਾਂ ਦਿੱਤੀਆਂ। ਇਹ ਮੋਬਾਈਲ ਜਿਹੜੇ ਹੁੰਦੇ ਨੇ ਜਾਨਵਰਾਂ ਨੂੰ ਟੀਕੇ ਸ਼ੀਕੇ ਲਾਉਣ ਵਾਲੇ, ਜਾਨਵਰਾਂ ਦੀ ਬਿਮਾਰੀਆਂ ਦੂਰ ਕਰਨ ਵਾਲੇ, ਹਸਪਤਾਲ ਮੋਇਸ਼ੀਆਂ ਜਿਹਨੂੰ ਕਹਿੰਦੇ ਨੇ, ਉਹਨਾਂ ਨੇ ਮੋਬਾਈਲ ਚਲਾਤੇ ਕਿ ਇੱਧਰੋਂ ਫੋਨ ਕੜਕਾਓ ਕਿ ਭਾਜੀ ਸਾਡਾ ਕੁੱਕੜ ਜਿਹੜਾ ਬਿਮਾਰ ਹੋ ਗਿਆ, ਇੱਧਰ ਠੱਕ ਕਰਕੇ ਟਰਾਲਾ ਅੱਗੇ ਰੁਕਦਾ, ਡਾਕਟਰ ਸਾਹਿਬ ਨਿਕਲਦੇ ਨੇ, ਤੁਹਾਡੇ ਕੁੱਕੜ ਨੂੰ ਟੀਕਾ ਲਾ ਕੇ ਦਵਾਈ ਦੇ ਕੇ ਉਹ ਜਾਂਦੇ ਨੇ। ਤੁਸੀਂ ਕਿਸੇ ਨਾਲ ਲੜ ਕੇ ਸਿਰ ਪੜਵਾ ਬੈਠੇ ਹੋ, ਇੱਧਰ ਫੋਨ ਕਰੋ, ਠੱਕ ਕਰਕੇ 112 ਆਉਂਦੀ ਹੈ, ਤੁਹਾਨੂੰ ਚੁੱਕ ਕੇ ਲੈ ਜਾਂਦੀ ਹੈ। ਮੈਂ ਕਿਹਾ ਯਾਰ ਇੰਨੀਆਂ ਸਹੂਲਤਾਂ ਦਿੱਤੀਆਂ ਨਿੱਕੇ ਚੌਧਰੀ ਸਾਹਿਬ ਨੇ ਯਾਰ। ਮੈਂ ਤੇ ਚੌਧਰੀ ਸਾਹਿਬ ਦਾ ਨਿੱਕੇ ਦਾ ਫੈਨ ਹਾਂ। ਉਹ ਕਹਿੰਦਾ ਤੂੰ ਭਾਵੇਂ ਫੈਨ ਹੈ ਤੇ ਭਾਵੇਂ ਪੈਡੈਸਟਲ ਫੈਨ ਹੈ, ਪਰ ਯਾਰ ਮੈਨੂੰ ਇੱਕ ਗੱਲ ਦੱਸ, ਚੌਧਰੀ ਸਾਹਿਬ ਅੱਜ ਕੱਲ੍ਹ ਕਰ ਕੀ ਰਹੇ ਨੇ? ਉਹਨਾਂ ਦਾ ਕੋਈ ਟਾਈਮ ਸ਼ਾਇਦ ਮਿਲ ਸਕਦਾ ਮਿਲਣ ਦਾ, ਕੋਈ ਸਲਾਮ ਦੁਆ ਕਰ ਲਈਏ, ਕੋਈ ਨਿਆਜ਼ਮੰਦੀ ਦੇ ਨਾਲ? ਮੈਂ ਕਿਹਾ ਬਹੁਤ ਮੁਸ਼ਕਿਲ ਹੈ। ਉਹ ਬੜੇ ਮਸਰੂਫ ਨੇ, ਕੌਮ ਦੀ ਸੇਵਾ ਵਿੱਚ ਮਸਰੂਫ ਨੇ, ਇਸ ਪੰਜਾਬ ਦੇ 13-14 ਕਰੋੜ ਤੋਂ ਵੱਧ ਪੰਜਾਬੀਆਂ ਦੀ ਖਿਦਮਤ ਵਿੱਚ ਮਸਰੂਫ ਨੇ। ਕਹਿੰਦਾ ਕੀ ਮਸਰੂਫੀਅਤ ਹੈ? ਉਹ ਮੈਂ ਕਿਹਾ ਯਾਰ ਮੈਂ ਕੱਲ੍ਹ ਟੱਪੇ ਉੱਥੋਂ ਪ੍ਰੈਸ ਕਲੱਬ ਦੇ ਕੋਲੋਂ, ਤੇ ਚੌਧਰੀ ਸਾਹਿਬ ਫਰਮਾ ਰਹੇ ਸਨ ਅਸੀਂ ਸਾਫੀਆਂ ਨੂੰ ਪਲਾਟ ਦੇ ਰਹੇ ਹਾਂ, ਨਵੀਂ ਕਲੋਨੀ ਬਣਾ ਰਹੇ ਹਾਂ। ਜਿਹੜੇ ਕਬਜ਼ਾ ਗਰੁੱਪਾਂ ਨੇ ਕਬਜ਼ਾ ਕੀਤਾ ਹੈ ਉਸ ਸਾਫੀਆਂ ਦੇ ਪਲਾਟਾਂ ਤੇ, ਉਹਨਾਂ ਨੂੰ ਅਸੀਂ ਹੋਰ ਜਿਹੜਾ ਇੱਕ ਨਵਾਂ ਫੇਜ਼ ਬਣਾ ਕੇ ਉੱਥੇ ਆਬਾਦ ਕਰ ਰਹੇ ਹਾਂ। ਦੇਖੋ ਯਾਰ ਕਦੀ ਸਾਫੀਆਂ ਦੀ ਕੋਈ ਗੱਲ ਹੀ ਨਹੀਂ ਸੁਣਦਾ ਸੀ। ਹਰ ਕੋਈ ਕਹਿੰਦਾ ਸੀ ਸਾਫੀ, ਉਸ ਨਾਲ ਹੀ ਕਹਿੰਦੇ ਲਿਫਾਫਾ ਸਾਫੀ। ਤੇ ਚੌਧਰੀ ਸਾਹਿਬ ਉਹਨਾਂ ਨੂੰ ਪਲਾਟ ਦੇ ਰਹੇ ਨੇ, ਉਹਨਾਂ ਨੂੰ ਘਰ ਦੇ ਰਹੇ ਨੇ। ਉਹ ਸਾਡੇ ਰੰਗੇ ਜਿਹੜੇ ਕਈ ਸਾਰੇ ਬੇਰੁਜ਼ਗਾਰ ਨੇ, ਬੇਕਾਰ ਨੇ, ਬੇਘਰ ਨੇ, ਉਹਨਾਂ ਦੀ ਉਹ ਗੱਲ ਸੁਣ ਕੇ ਉਹਨਾਂ ਨੂੰ ਬੜਾ ਕੁਝ ਦੇ ਰਹੇ ਨੇ। ਮੈਨੂੰ ਕਹਿੰਦਾ ਯਾਰ ਤੂੰ ਠੀਕ ਹੈ ਜੋ ਮਰਜ਼ੀ ਆਖੀ ਜਾ, ਪਰ ਮੈਨੂੰ ਤੇਰੀ ਇਹ ਸਟੇਟਮੈਂਟ ਬੜੀ ਆਫੀਸ਼ੀਅਲ ਸਟੇਟਮੈਂਟ ਲੱਗਦੀ ਹੈ। ਮੈਂ ਕਿਹਾ ਉਹ ਕਿਉਂ? ਉਹ ਕਹਿੰਦਾ ਇੱਕ ਚੀਜ਼ ਹੁੰਦੀ ਹੈ ਫੀਤਾ, ਇਹ ਬੂਟ ਬੰਨਣ ਵਾਲਾ ਫੀਤਾ ਨਹੀਂ ਹੁੰਦਾ, ਉਹ ਨਹੀਂ, ਇਹ ਉਹਨੂੰ ਅਸੀਂ ਕਹਿੰਦੇ ਰਿਬਨ, ਉਹ ਫੀਤਾ। ਤੇ ਜੇ ਉਹਦਾ ਰੰਗ ਜਿਹੜਾ ਉਹ ਲਾਲ ਹੋਵੇ ਤੇ ਉਹ ਬਣ ਜਾਂਦਾ ਰੈੱਡ ਫੀਤਾ। ਤੇ ਜੇ ਤੂੰ ਉਹ ਰੈੱਡ ਫੀਤਾ ਕੱਟ ਕੇ ਕੋਈ ਫਾਈਲਾਂ ਚੁੱਕ ਲਿਆ ਤੇ ਉਹਨਾਂ ਫਾਈਲਾਂ 'ਚ ਤੈਨੂੰ ਇੱਕ ਹਿਸਾਬ ਕਿਤਾਬ ਮਿਲੇਗਾ ਕਿ ਹੁਣ ਤੱਕ ਪਿਛਲੀ ਵਾਰੀ ਵੀ ਜਦੋਂ ਨਿੱਕੇ ਚੌਧਰੀ ਸਾਹਿਬ ਆਏ ਸਨ ਉਦੋਂ ਵੀ ਉਹਨਾਂ ਨੇ ਸਾਫੀਆਂ ਨੂੰ ਪਲਾਟ ਛਲਾਟ ਦਿੱਤੇ। ਉਸ ਤੋਂ ਪਹਿਲੇ ਜਿਹੜੀਆਂ ਹੁਕੂਮਤਾਂ ਆਈਆਂ ਉਹਨਾਂ ਨੇ ਵੀ ਸਾਫੀਆਂ ਨੂੰ ਪਲਾਟ ਛਲਾਟ ਦਿੱਤੇ। ਤੇ ਤੂੰ ਇਹਨਾਂ ਫਾਈਲਾਂ ਦਾ ਖੁਰਾ ਕੱਢ, ਇੱਕ ਲਿਸਟ ਬਣਾ ਕਿ ਇਸ ਵੇਲੇ ਕਿਹੜੇ ਕਿਹੜੇ ਸਾਫੀ ਕੋਲ ਪਲਾਟ ਮੌਜੂਦ ਨੇ ਤੇ ਕਿਹੜਿਆਂ ਕੋਲ ਮੌਜੂਦ ਨਹੀਂ ਨੇ। ਉਹ ਮੈਂ ਕਿਹਾ ਯਾਰ ਉਹ ਸਾਡੇ ਰੰਗੇ ਫੁਕਰੇ ਹੁੰਦੇ ਨੇ ਵਿਚਾਰੇ, ਅੱਧਾ ਪਲਾਟ ਵੇਚ ਕੇ ਉਹਦੇ ਪੈਸੇ ਨਾਲ ਵਾਲੇ ਦੂਜੇ ਪਾਸੇ ਕੋਠਾ ਛੱਤ ਕੇ ਬਹਿ ਜਾਂਦੇ ਨੇ। ਆਖਿਰ ਨਹੀਂ, ਖੁਰਾ ਇਹ ਕੱਢਣਾ ਕਿ ਸਾਫੀਆਂ ਦੇ ਨਾਂ 'ਤੇ ਇਨਫੋਰਮੇਸ਼ਨ ਦੇ ਅਫਸਰਾਂ ਨੇ ਕਿੰਨੇ ਪਲਾਟ ਹਾਸਲ ਕੀਤੇ ਨੇ। ਤੇ ਤੇਰਾ ਕੀ ਖਿਆਲ ਹੈ ਸਾਫੀ ਸਿਰਫ ਲਾਹੌਰ 'ਚ ਵਸਦੇ ਨੇ, ਜਾਂ ਸਾਫੀ ਸਿਰਫ
ਗੁਜਰਾਲੇ ਜਾਂ ਆਪਣੇ ਕੀ ਉਹਨੂੰ ਕਹਿਣਾ ਚਾਹੀਦਾ ਹੈ ਕਿ ਲੈਲਪੁਰ ਜਾਂ ਫੈਸਲਾਬਾਦ 'ਚ ਵਸਦੇ ਨੇ। ਮੈਂ ਕਿਹਾ ਨਹੀਂ ਯਾਰ, ਅੱਜ ਕੱਲ੍ਹ ਤੇ ਤੁਸੀਂ ਜਿਹੜਾ ਹੈ, ਜਿਵੇਂ ਉਹ ਕਹਿੰਦੇ ਨਾ ਬਰਸਾਤੀ ਮੈਂਡਕ, ਉਹ ਜਿੱਥੇ ਬਾਰਿਸ਼ ਪੈਂਦੀ ਬੇਸ਼ੁਮਾਰ ਜਿਹੜਾ ਮਖਲੂਕ ਪੈਦਾ ਹੋ ਜਾਂਦੀ ਹੈ, ਤੇ ਸਾਡੇ ਰੰਗੇ ਜਿਹੜੇ ਨੇ ਉਹ ਕਈ ਸਾਫੀ ਜਿਹੜੇ ਮਰਜ਼ ਵਜੂਦ ਵਿੱਚ ਆ ਜਾਂਦੇ ਨੇ, ਸਾਫੀ ਬਹੁਤ ਨੇ। ਤੁਸੀਂ ਪਿੰਡ ਵਿੱਚ ਜਾਓ, ਪਿੰਡ ਦੀ ਆਬਾਦੀ ਹੋਏਗੀ 500 ਤੇ ਕਮ ਅਜ਼ ਕਮ ਉੱਥੇ 506 ਸਾਫੀ ਮੌਜੂਦ ਹੋਣਗੇ। ਅਸੀਂ ਅਨੇ ਜ਼ਰਖੇਜ਼ ਲੋਕ ਆ ਸਾਫਤ ਦੇ ਮਾਮਲੇ 'ਚ। ਉਹ ਕਹਿੰਦਾ ਚਲੋ ਠੀਕ ਹੈ, ਉਹਦੇ 'ਚੋਂ ਜੈਨੂਅਨ ਕੋਈ ਇੱਕ ਅੱਧਾ ਤੇ ਹੋਏਗਾ। ਮੈਂ ਕਿਹਾ ਹਾਂ, ਆਟੇ 'ਚ ਲੂਣ ਬਰਾਬਰ ਇੱਕ ਅੱਧਾ ਜੈਨੂਅਨ ਸਾਫੀ ਦਾ ਲੱਭ ਹੀ ਜਾਏਗਾ। ਕਹਿੰਦਾ ਫਿਰ ਖੁਰਾ ਕੱਟ, ਉਹਨਾਂ ਫਾਈਲਾਂ ਨੂੰ ਚੁੱਕ ਕਿ ਉਸ ਜੈਨੂਅਨ ਸਾਫੀ ਦਾ ਨਾਂ ਹੈ ਉਸ ਫਾਈਲ ਦੇ ਵਿੱਚ, ਉਸ ਨੂੰ ਕਦੀ ਪਲਾਟ ਮਿਲਿਆ। ਉਹ ਮੈਂ ਕਿਹਾ ਯਾਰ, ਜਿੰਨੇ ਵੀ ਸਾਡੇ ਪਿੰਡਾਂ ਥਾਵਾਂ ਦੇ ਸਾਫੀ ਨੇ, ਡਿਸਟ੍ਰਿਕਟ ਲੈਵਲ ਦੇ ਸਾਫੀ ਨੇ, ਤਹਿਸੀਲ ਲੈਵਲ ਦੇ ਸਾਫੀ ਨੇ, ਯੂਨੀਅਨ ਕੌਂਸਲ ਦੇ ਸਾਫੀ ਨੇ, ਜਾਂ ਪਿੰਡਾਂ ਥਾਵਾਂ ਦੇ ਕਸਬਿਆਂ ਦੇ ਸਾਫੀ ਨੇ, ਉਹ ਸਾਰੇ ਵਿਚਾਰੇ ਜਾਂ ਤੇ ਸਾਈਕਲ ਚਲਾ ਰਹੇ ਹੁੰਦੇ ਨੇ ਤੇ ਜਾਂ ਉਹਨਾਂ ਦਾ ਘਰ ਕੋਈ ਨਹੀਂ ਹੁੰਦਾ। ਉਹਨਾਂ 'ਚ ਉਹ ਸਾਫੀ ਵੀ ਹੁੰਦੇ ਨੇ ਜਿਹੜੇ ਟੂਡੀ ਗੱਡੀਆਂ 'ਤੇ ਫਿਰਦੇ ਨੇ, ਲੇਕਿਨ ਉਹ ਸਾਫੀ ਨਹੀਂ ਹੁੰਦੇ, ਬਿਜ਼ਨਸਮੈਨ ਹੁੰਦੇ ਨੇ। ਤੇ ਸਾਫਤ ਦਾ ਕਾਰਡ ਜਿਹੜਾ ਉਹਨਾਂ ਨੇ ਇੱਥੇ ਜਿਹੜਾ ਲਟਕਾਇਆ ਹੁੰਦਾ, ਉਹਦਾ ਮਕਸਦ ਇਹ ਹੁੰਦਾ ਕਿ ਕਦੀ ਕੋਈ ਟੈਕਸ ਵਾਲਾ ਨਾ ਛੇੜੇ। ਜਿਹੜੇ ਉਹ 13-14 ਮਹਿਕਮੇ ਹਰ ਡਿਸਟ੍ਰਿਕਟ ਵਿੱਚ ਹੁੰਦੇ ਨੇ, ਕਿਸੇ ਦੀ ਇੰਨੀ ਜ਼ਰੂਰਤ ਨਾ ਹੋਵੇ ਅੱਖਾਂ ਪਾੜ ਕੇ ਉਹ ਨਾਲ ਵਧੇ, ਉਹ ਇਸ ਲਈ ਹਿਸਾਬੀ ਬਣੇ ਹੁੰਦੇ ਨੇ। ਨਹੀਂ ਨਹੀਂ, ਜੈਨੂਅਨ ਦੀ ਗੱਲ ਕਰ। ਮੈਂ ਕਿਹਾ ਜੈਨੂਅਨ ਤਾਂ ਫਿਰ ਆਟੇ 'ਚ ਲੂਣ ਦੇ ਬਰਾਬਰ ਤੁਹਾਨੂੰ 1 2 3 4 ਇੰਨੇ ਕੀ ਹਰ ਸ਼ਹਿਰ 'ਚ ਲੱਭਣਗੇ। ਕਹਿੰਦਾ ਜੇ ਗੌਰ ਕਰੇਗਾ ਤੇ ਫਿਰ ਇਹ ਤੁਹਾਨੂੰ ਪਤਾ ਲੱਗੇਗਾ ਕਿ ਕਿਸੇ ਇੱਕ ਵੀ ਸਾਫੀ ਕੋਲ ਪਲਾਟ ਕੋਈ ਨਹੀਂ, ਉਹਨੂੰ ਮਿਲਿਆ ਹੀ ਕੋਈ ਨਹੀਂ। ਜਾਂ ਤਾਂ ਆਬਾਈ ਘਰ ਵਿੱਚ ਰਹਿ ਰਿਹਾ ਜਾਂ ਕਿਰਾਏ ਦੇ ਕਿਸੇ ਕੋਠੇ ਵਿੱਚ ਰਹਿ ਰਿਹਾ, ਤੇ ਹਰ ਪਹਿਲੀ ਦੇ ਪਹਿਲੀ ਉਹਨੂੰ ਰੋਟੀ ਮਿਲੇ ਨਾ ਮਿਲੇ, ਉਸ ਨੇ ਅੱਗੇ ਬੂਹਾ ਖੜਕਾਣਾ, ਮਾਲਕੇ ਮਕਾਨ ਨੇ ਕਹਿਣਾ ਭਾਜੀ ਜਾਂ ਕਿਰਾਇਆ ਕੱਢੋ ਜਾਂ ਘਰੋਂ ਨਿਕਲੋ। ਤੇ ਇਹ ਜਿੰਨੇ ਪਲਾਟ ਜਿਹੜੇ ਨੇ ਇਹ ਸਿਰਫ ਕਾਗਜ਼ਾਂ 'ਚ ਲੱਭਦੇ ਨੇ, ਵੱਡੇ ਸ਼ਹਿਰਾਂ 'ਚ ਲੱਭਦੇ ਨੇ। ਇਸ ਦਾ ਬਹਾਓ ਛੋਟੇ ਸ਼ਹਿਰਾਂ ਵਾਲੇ ਪਾਸੇ ਨਹੀਂ ਹੁੰਦਾ। ਜੇ ਛੋਟੇ ਸ਼ਹਿਰਾਂ ਵਾਲੇ ਪਾਸੇ ਹੋ ਜਾਏ ਤੇ ਇੱਥੇ ਜੀਣ ਮਰਨ ਸ਼ੁਰੂ ਹੋ ਜਾਂਦਾ ਹੈ। ਇਸ ਲਈ ਕਿ ਇਹ ਸਮਝਦੇ ਨੇ ਕਿ ਸਿਰਫ ਜੈਨੂਅਨ ਸਾਫੀ ਅਸੀਂ ਹਾਂ, ਜੈਨੂਅਨ ਲੋਕ ਅਸੀਂ ਹਾਂ, ਬਾਕੀ ਦੇ 2 ਨੰਬਰ ਨੇ। ਖਬਰ ਭੇਜੋ ਨਾਲ 2 ਕਿਲੋ ਦੇਸੀ ਘਿਓ ਦਾ ਡੱਬਾ ਹੋਏਗਾ ਤਾਂ ਖਬਰ ਲੱਗੇਗੀ, ਨਹੀਂ ਤਾਂ ਨਹੀਂ ਲੱਗੇਗੀ। ਮੈਂ ਕਹੀ ਯਾਰ ਕਦੀ ਤਾਂ ਇਹਨਾਂ ਦੀ ਸੁਣੀ ਜਾਏਗੀ। ਕਹਿੰਦਾ ਹੋ ਯਾਰ, ਬੜਾ ਆਪਟੋਮਿਸਟਿਕ ਕਿਸਮ ਦਾ ਤੂੰ ਬੰਦਾ ਹੀ ਯਾਰ, ਬੜਾ ਕੀ ਕਹਿਣਾ ਚਾਹੀਦਾ ਕਿ ਬੜਾ ਉਮੀਦ ਅਫਸਾ ਤੇਰੀ ਗੱਲਾਂ ਤੇਰੀਆਂ ਨੇ, ਬੜੀ ਸੋਚ ਤੇਰੀ ਬੜੀ ਪੋਜ਼ਿਟਿਵ ਹੈ। ਮੈਂ ਕਿਹਾ ਉਹ ਕਿਉਂ? ਉਹ ਕਹਿੰਦਾ ਪਾਗਲਾ, ਜੇ ਉਹਨਾਂ ਸਾਫੀਆਂ ਨੂੰ ਚੌਈ ਸਾਹਿਬ ਨੇ, ਨਿੱਕੇ ਚੌਈ ਸਾਹਿਬ ਨੇ ਐਤਕੀ ਪਲਾਟ ਨਾ ਦਿੱਤੇ ਤੇ ਅਗਲੀ ਵਾਰੀ ਦੇ ਦੇਣਗੇ। ਜੇ ਅਗਲੀ ਵਾਰੀ ਪਲਾਟ ਨਾ ਦਿੱਤੇ ਤੇ ਫਿਰ ਉਸ ਤੋਂ ਅਗਲੀ ਵਾਰੀ ਦੇ ਦੇਣਗੇ, ਪਰ ਮਿਲਣਗੇ ਜ਼ਰੂਰ। ਮੈਂ ਕਿਹਾ ਠੀਕ ਹੈ, ਮਿਲਣਗੇ, ਫਾਈਲਾਂ 'ਚ ਮਿਲਣਗੇ। ਠੀਕ ਹੈ ਮੇਰੇ ਬਾਦਸ਼ਾਹ, ਮਿਲਣਗੇ। ਇਹ ਕਰ, ਫੀਤਾ ਜੋੜ, ਗੱਡ ਬਨ, ਫਾਈਲਾਂ ਰੱਖੋ ਵਾਪਸ। ਤੇ ਗੱਲ ਨਿੱਕੀ ਜਿਹੀ। ਯਾਰ ਫਰੂਕਾ, ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ। ਯਾਰ ਫਰੂਕਾ, ਕੀ ਬਣੇਗਾ ਇਸ ਦੁਨੀਆ ਦਾ? ਗੱਲ ਨਿੱਕੀ ਜਿਹੀ।